अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, ਅੱਜ ਦੇ ਸਕੇਰੇ ਦਾ ਦੂਸਰਾ ਪਾਰਟ ਔਰ ਨਵੇਂ ਸਟੂਡੈਂਟ ਵਾਸਤੇ ਫਿਰ ਉਹੀ ਚੀਜ਼ਾਂ ਕਿ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ ਜੀ। ਤੇ ਬਾਕੀ ਆਰਗੂਮੈਂਟ ਹੀ ਕਰਨੇ ਜ਼ਰੂਰੀ ਨੇ। ਅਗਰ ਤੁਹਾਡੀਆਂ ਗਲਤੀਆਂ ਨਹੀਂ ਕੱਢਦੀਆਂ ਪਈਆਂ ਤੇ ਆਰਗੂਮੈਂਟ ਹੀ ਕਰੋ, ਇਹੀ ਤਰੀਕਾ ਹੈ। ਤੇ ਐਗਜ਼ਾਮ ਹੈ ਜਿਹੜਾ ਵੇ ਉਹ ਉਹਨੇ ਚੈਪਟਰ ਦੇ ਕਰੋ ਜਿੰਨੇ ਚੈਪਟਰ ਤੁਸੀਂ ਪੜ੍ਹੇ ਨੇ, ਜਿੰਨੇ ਦੀ ਤੁਹਾਡੀ ਤਿਆਰੀ ਹੈ। ਫਾਰ ਐਗਜ਼ਾਮਪਲ ਤੁਸੀਂ 2 ਚੈਪਟਰ ਪੜ੍ਹੇ ਨੇ, 2 ਵਿੱਚੋਂ ਐਗਜ਼ਾਮੇ ਕਰੋ। 4 ਪੜ੍ਹੇ ਨੇ ਤੇ 4 ਵਿੱਚੋਂ ਕਰੋ। ਠੀਕ ਹੈ, ਇਹ ਨਹੀਂ ਵੀ 4 ਪੜ੍ਹੇ ਨੇ ਸਾਰਿਆਂ ਵਿੱਚੋਂ ਤੁਸੀਂ ਐਗਜ਼ਾਮੇ ਦੇ ਰਹੇ ਹੋ। ਠੀਕ ਹੈ, ਉਹਦਾ ਕੋਈ ਫਾਇਦਾ ਨਹੀਂ। ਕੋਈ ਤੁੱਕਾ ਲੱਗ ਜਾਏ ਤਾਂ ਇੱਕ ਵਾਰੀ ਲੱਗ ਜਾਏ, 2 ਵਾਰ ਲੱਗ ਜਾਏ ਤਾਂ ਬਾਰ-ਬਾਰ ਤੁੱਕਾ ਨਹੀਂ ਲੱਗਦਾ। ਠੀਕ ਹੈ। ਤੇ ਐਪਲੀਕੇਸ਼ਨ ਵੈਬ 3 ਤੇ ਕਰਨੀ ਜ਼ਰੂਰੀ ਹੈ। ਉਹਦੀ ਵਜ੍ਹਾ ਇਹ ਵੇ ਕਿਉਂਕਿ ਹੁਣ ਕਾਫੀ ਦਫਾ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਮੈਸੇਜ ਐਸਾ ਆ ਜਾਂਦਾ ਹੈ ਕਿ ਸਰ ਜੀ ਮੈਨੂੰ ਮਹੀਨਾ ਹੋ ਗਿਆ ਪੜ੍ਹਦਿਆਂ ਜਾਂ ਮੈਨੂੰ 2 ਮਹੀਨੇ ਹੋ ਗਏ ਨੇ ਪੜ੍ਹਦਿਆਂ, ਲੇਕਿਨ ਮੈਨੂੰ ਯਾਦ ਨਹੀਂ ਰਹਿੰਦਾ। ਤੇ ਬਾਅਦ ਮੈਂ ਪੁੱਛਿਆ ਜੀ ਕਿਸ ਤਰ੍ਹਾਂ ਯਾਦ ਨਹੀਂ ਰਹਿੰਦਾ? ਇਹ ਸਰ ਜੀ ਵੀਡੀਓ ਵੇਖਣਾ, ਜਿਸ ਟਾਈਮ ਵੇਖਣਾ ਉਸ ਟਾਈਮ ਤੇ ਯਾਦ ਰਹਿੰਦੀਆਂ ਚੀਜ਼ਾਂ, ਲੇਕਿਨ ਬਾਅਦ ਵਿੱਚ ਭੁੱਲ ਜਾਂਦੀਆਂ ਨੇ। ਕਿ ਮੈਂ ਕਿਹਾ ਐਪਲੀਕੇਸ਼ਨ ਵੀ ਆਰਗੂਮੈਂਟ ਹੀ ਕਰਦੇ ਹੋ? ਨਹੀਂ, ਆਰਗੂਮੈਂਟ ਹੀ ਕਿੱਥੋਂ ਕਰਨੇ ਨੇ? ਤੇ ਮਤਲਬ ਉਹਨਾਂ ਐਪਲੀਕੇਸ਼ਨ ਹੀ ਕੋਈ ਨਹੀਂ ਡਾਊਨਲੋਡ ਕੀਤੀ, 2 ਮਹੀਨੇ ਪੜ੍ਹ ਕੇ ਵੀ। ਤੇ ਇਸ ਚੀਜ਼ ਦਾ ਕੋਈ ਫਾਇਦਾ ਨਹੀਂ। ਤੁਸੀਂ ਸਿਰਫ ਵੀਡੀਓ ਸੁਣਦੇ ਜਾਓ ਤੇ ਵੇਖਦੇ ਜਾਓ ਤੇ ਉਹਦਾ ਕੋਈ ਨਹੀਂ ਫਾਇਦਾ ਹੋਣਾ ਜਿੰਨਾ ਤੇ ਤੁਸੀਂ ਖੁਦ ਟਰਾਈ ਨਹੀਂ ਕਰਨੀ। ਚਲੋ ਆਰਗੂਮੈਂਟ ਨਹੀਂ ਕਰਨੀ, ਕਮ ਸੇ ਕਮ ਤੁਸੀਂ ਸਕਿਰੇ ਤੇ ਕਰ ਸਕਦੇ ਹੋ ਨਾ। ਠੀਕ ਹੈ, ਜਿਹੜੇ ਆ ਸਾਡੇ ਕੋਲ ਟਾਈਮ ਥੋੜਾ ਹੈ, ਇੰਨਾ ਟਾਈਮ ਨਹੀਂ ਹੁੰਦਾ ਆਰਗੂਮੈਂਟ ਹੀ ਕਰਨੇ ਦਾ। ਸਿਰਫ ਸੁਣਨ ਨਾਲ ਤੇ ਚਲੋ ਕੋਈ 100 ਵਿੱਚੋਂ 2 ਬੰਦੇ ਹੁੰਦੇ ਜਿਹੜੇ ਕਰ ਲੈਣ ਦੇ। ਹਰ ਬੰਦੇ ਦਾ ਇੱਕ ਆਪਣਾ ਹਿਸਾਬ ਹੁੰਦਾ, ਆਪਣਾ ਇੱਕ ਲੈਵਲ ਹੁੰਦਾ ਹੈ। ਲੇਕਿਨ ਉਹ ਸਾਰਿਆਂ ਵਾਸਤੇ ਇਹ ਚੀਜ਼ ਹੈ ਕਿ ਆਰਗੂਮੈਂਟੀ ਔਰ ਐਪਲੀਕੇਸ਼ਨ ਕਰਨੀ ਜ਼ਰੂਰੀ ਹੈ। ਠੀਕ ਹੈ ਜੀ। ਤੇ ਚਲੋ ਜੀ, ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ। 16 ਨੰਬਰ, ਇਹ obligatorio ridurre la velocità, ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਘਟਾਉਣਾ। ਇਹ all'occorrenza fermarsi, ਜ਼ਰੂਰਤ ਹੋਵੇ ਤੇ ਰੁਕਣਾ ਵੀ ਹੈ। quando i pedoni, ਜਦੋਂ ਪੈਦਲ, che sono sul percorso, ਜਿਹੜੇ ਰਸਤੇ ਦੇ ਉੱਤੇ ਨੇ, tardano a scansarsi, ਔਰ ਲੇਟ ਨੇ ਮਤਲਬ ਕ੍ਰਾਸਿੰਗ ਕਰ ਰਹੇ ਨੇ। ਸੌਖੇ ਲਫ਼ਜ਼ਾਂ 'ਚ ਕਹਿ ਲਓ ਵੇਰੋ ਜੀ, ਅਗਰ ਕੋਈ ਪੈਦਲ ਸੜਕ ਕ੍ਰਾਸ ਕਰ ਰਿਹਾ ਹੈ ਔਰ ਰਸਤੇ ਦੇ ਉੱਤੇ ਵੀ ਹਲੇ ਤੇ ਸਲੋ ਹੋਣਾ ਹੈ, ਅਗਰ ਜ਼ਰੂਰਤ ਪੈਂਦੀ ਤਾਂ ਫਿਰ ਰੁਕਣਾ ਵੀ ਹੁੰਦਾ ਕਿਉਂਕਿ ਉਹ ਆਸਾਨੀ ਨਾਲ ਕ੍ਰਾਸ ਕਰ ਸਕੇ। 17 ਨੰਬਰ, ਅੱਛਾ ਇੱਕ ਚੀਜ਼ ਮੈਂ ਪਹਿਲਾਂ ਦੱਸ ਦੇਵਾਂ, ਸਿਨਲਾਤਿਕ ਔਰਜ਼ੈਂਟਾਲੇ ਕਿਹਨੂੰ ਆਖਦੇ ਨੇ? ਜਿਹੜੀਆਂ ਸੜਕ ਦੇ ਉੱਤੇ ਲੈਣਾ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਸਿਨਲਾਤਿਕਾ ਔਰਜ਼ੈਂਟਾਲੇ ਆਖਦੇ ਨੇ। ਠੀਕ ਹੈ। quando manca la segnaletica orizzontale, ਕਹਿੰਦਾ ਜਦੋਂ segnaletica orizzontale ਕੋਈ ਨਹੀਂ, ਮਤਲਬ ਥੱਲੇ ਲੈਣਾ ਕੋਈ ਨਹੀਂ ਲੱਗੀਆਂ, non è consentito, ਕਹਿੰਦਾ ਇਜਾਜ਼ਤ ਨਹੀਂ, effettuare manovre di inversione del senso di marcia, ਕਹਿੰਦਾ ਯੂ ਟਰਨ ਕਰਨੇ ਦੀ ਇਜਾਜ਼ਤ ਨਹੀਂ। ਫਾਲਸੋ ਜੀ। ਅੱਛਾ ਜੀ, orizzontale ਆ ਗਿਆ, sempre vero, 2 ਫਾਲਸੋ, ਇੱਕ ਹੁੰਦਾ ਸਟਾਲੋ ਨਾਲ ਔਰ ਇੱਕ ਹੁੰਦਾ ਮਾਰਚਾ ਨਾਲ। ਇਹ ਵੇਖੋ ਮਾਰਚਾ ਨਾਲ ਆ ਗਿਆ। ਠੀਕ ਹੈ, orizzontale sempre vero, 2 ਫਾਲਸੋ, ਇੱਕ ਸਟਾਲੋ ਨਾਲ ਔਰ ਇੱਕ ਮਾਰਚਾ ਨਾਲ। 18 ਨੰਬਰ, nel caso di carreggiata a più corsie, ਕਹਿੰਦਾ ਉਹ ਸੂਰਤ ਜਦੋਂ carreggiate ਤੇ ਜ਼ਿਆਦਾ ਕੁਰਸੀਏ ਨੇ, il segnale mobile triangolare di pericolo, triangle ਨਿਸ਼ਾਨ ਹੈ, deve essere posto, ਕਹਿੰਦਾ ਮੌਜੂਦ ਹੋਣਾ ਚਾਹੀਦਾ ਹੈ, sulla corsia immediatamente a sinistra del veicolo fermo, ਜਿਹੜੀ ਗੱਡੀ ਰੁਕੀ ਹੈ ਕਹਿੰਦਾ ਉਹਦੀ ਖੱਬੀ ਸਾਈਡ ਜਿਹੜਾ ਕੁਰਸੀਆ ਨਿਸ਼ਾਨ ਉੱਥੇ ਹੋਣਾ ਚਾਹੀਦਾ ਹੈ। ਉਹ ਦਿਲ ਕਦੂਤੋ ਕਾਰਿਕੋ, ਜਾਂ ਜਿਹੜਾ ਸਮਾਨ ਡਿੱਗਿਆ ਉਹਦੀ ਖੱਬੀ ਸਾਈਡ ਜਿਹੜਾ ਕੁਰਸੀ ਹੈ ਕਹਿੰਦਾ ਨਿਸ਼ਾਨ ਉੱਥੇ ਹੋਣਾ ਚਾਹੀਦਾ। ਫਾਲਸੋ ਜੀ, ਅਸਾਂ ਇਹ ਨਹੀਂ ਵੇਖਣਾ ਵੀ ਜਿੱਥੇ ਸਮਾਨ ਡਿੱਗਿਆ ਉਹਦੇ ਖੱਬੇ ਕੁਰਸੀ ਤੇ ਅਸੀਂ ਨਿਸ਼ਾਨ ਰੱਖ ਦਈਏ। ਵੇਖਣਾ ਕਿਹੜੀ ਸਾਈਡ ਤੇ ਦੂਸਰੀਆਂ ਗੱਡੀਆਂ ਵਾਸਤੇ ਖਤਰਾ ਹੋ ਰਿਹਾ ਹੈ, ਖਤਰਾ ਬਣ ਰਿਹਾ ਜਾਂ ਕਿਹੜੀ ਸਾਈਡ ਤੇ ਜ਼ਰੂਰਤ ਹੈ। ਠੀਕ ਹੈ, ਇਹਨਾਂ ਵੇਰੋ ਕੀਤੇ ਲੇਕਿਨ ਫਾਲਸੋ ਹੈ। 19 ਨੰਬਰ, le targhe dei veicoli, ਕਹਿੰਦੇ ਨੇ ਗੱਡੀ ਦੀਆਂ ਨੰਬਰ ਪਲੇਟਾਂ ਨੇ, devono essere sempre, ਕਹਿੰਦਾ ਇਹ ਹਮੇਸ਼ਾ ben leggibili, ਸਹੀ ਪੜ੍ਹੀਆਂ ਜਾਣੀਆਂ ਚਾਹੀਦੀਆਂ ਨੇ। ਵੇਰੋ ਮਤਲਬ ਸਾਫ਼ ਹੋਣੀ ਚਾਹੀਦੀ ਹੈ, ਕੋਈ ਲਫ਼ਜ਼ ਵਿੱਚੋਂ ਮਿਟਿਆ ਨਾ ਹੋਵੇ। ਬਿਨ ਆ ਗਿਆ ਜੀ, sempre vero, falso ਕੋਈ ਨਹੀਂ। ਜਿਹੜਾ ਸਵਾਲ ਚ ਆਵੇਗਾ ਉਹ ਸਵਾਲ ਠੀਕ ਹੈ। 20 ਨੰਬਰ, i massimali della polizia di assicurazione RCA, ਕਹਿੰਦੇ ਨੇ ਇੰਸ਼ੋਰੈਂਸ ਦੀ ਪਾਲਿਸੀ massimali ਹੈ, vengono restituiti al cliente, ਕਹਿੰਦੇ ਕਲਾਇੰਟ ਨੂੰ ਵਾਪਸ ਕੀਤੇ ਜਾਂਦੇ ਨੇ, al fine dell'anno, ਸਾਲ ਦੇ ਐਂਡ ਤੇ, se non si causano incidenti, ਅਗਰ ਉਹ ਐਕਸੀਡੈਂਟ ਨਹੀਂ ਕਰਦਾ ਤੇ। ਫਾਲਸੋ ਜੀ, ਅੱਗੇ ਵੀ ਬੜੀ ਵਾਰੀ ਸਮਝਾਇਆ ਹੈ ਵੀ massimali ਕਿਹੜੇ ਪੈਸਿਆਂ ਨੂੰ ਆਖਦੇ ਨੇ। massimali ਉਹ ਪੈਸੇ ਹੁੰਦੇ ਨੇ ਜਿਹੜੀ ਸਾਡੀ ਇੰਸ਼ੋਰੈਂਸ ਵਾਲੀ ਕੰਪਨੀ ਦੂਸਰਿਆਂ ਨੂੰ ਦਿੰਦੀ ਏ ਜਿਹਦਾ ਅਸੀਂ ਨੁਕਸਾਨ ਕਰਨੇ ਆ। ਠੀਕ ਹੈ, ਉਹਨਾਂ ਪੈਸਿਆਂ ਨੂੰ massimali ਆਖਦੇ ਨੇ। 21 ਨੰਬਰ ਜੀ, ਦ੍ਰਿਤੋ ਦੀ ਪ੍ਰੈਸੀਡੈਂਸ਼ੀਅਲ ਨਿਸ਼ਾਨ ਆ ਗਿਆ। il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ
Incrocio con precedenza ਵੀ ਇੱਕ ਚੌਕ ਹੈ ਜਿੱਥੇ ਹਾਕੇ ਪਹਿਲੇ rispetto ai soli veicoli ਸਿਰਫ ਉਹਨਾਂ ਗੱਡੀਆਂ ਤੇ provenienti da destra ਜਿਹੜੀਆਂ ਸੱਜੇ ਤੋਂ ਆਉਂਦੀਆਂ ਨੇ। ਫਾਲਤੂ ਜੀ ਇਹ ਨਿਸ਼ਾਨ ਲੱਗਿਆ ਹੋਇਆ ਤੁਹਾਡੀ destra ਵੀ ਪਹਿਲੇ sinistra ਵੀ ਪਹਿਲੇ। 12 ਨੰਬਰ ਜੀ ਦਿੱਲੀ ਦੀਆਂ ਤੋਰੇ ਆ ਗਿਆ ਪਹਾੜਾਂ ਵਾਲੀਆਂ ਸੜਕਾਂ ਤੇ ਇਹ ਨਿਸ਼ਾਨ ਲੱਗਿਆ ਹੁੰਦਾ ਹੈ ਜਿੱਥੇ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਵੀ ਅਗਰ ਬਰਫ਼ ਜ਼ਿਆਦਾ ਪੈ ਗਈ ਹੈ ਕਿਨਾਰਾ ਸੜਕ ਨਜ਼ਰ ਨਹੀਂ ਆ ਰਹੀ ਤੇ ਕਿਨਾਰੇ ਦਾ ਪਤਾ ਚੱਲਦਾ ਰਹੇ ਇਹਨੂੰ ਵੇਖ ਕੇ। Il delineatore raffigurato è il delineatore ਦਿਖਾਇਆ ਗਿਆ ਹੈ ਇਹ posto ai lati della carreggiata ਕਹਿੰਦਾ ਇਹ carreggiate ਦੇ ਸਾਈਡਾਂ ਤੇ ਲੱਗਿਆ ਹੁੰਦਾ ਹੈ su strade di montagna ਪਹਾੜਾਂ ਵਾਲੀਆਂ ਸੜਕਾਂ ਦੇ ਉੱਤੇ ਫੇਰੋ ਜੀ। 3 ਨੰਬਰ lo spazio totale di arresto ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta ਕਹਿੰਦਾ ਇਹ ਵੱਧ ਜਾਏਗੀ se i pneumatici sono usurati ਅਗਰ ਟਾਇਰ ਕਸੇ ਨੇ ਤੇ ਫੇਰੋ ਜੀ ਅਗਰ ਟਾਇਰ ਕਸੇ ਨੇ ਤੇ ਫਿਰ spazio totale di arresto ਜਿਹੜੀ ਹੈ ਵੱਧ ਜਾਏਗੀ ਮਤਲਬ ਗੱਡੀ ਰੁਕਣੇ ਵਾਸਤੇ ਜ਼ਿਆਦਾ ਜਗ੍ਹਾ ਲਵੇਗੀ। 24 ਨੰਬਰ La manovra di sorpasso ਜਿਹੜਾ ਓਵਰਟੇਕ ਹੈ può effettuarsi a sinistra ਕਹਿੰਦਾ ਖੱਬੇ ਤੋਂ ਕਰ ਸਕਦੇ ਹੋ soltanto ਸਿਰਫ se il veicolo da sorpassare ਅਗਰ ਉਹ ਗੱਡੀ ਜਿਹਨੂੰ ਤੁਸੀਂ ਓਵਰਟੇਕ ਕਰਨਾ ਹੈ sta svoltando a destra ਕਹਿੰਦਾ ਉਹ ਸੱਜੇ ਮੋੜ ਰਹੀ ਹੈ ਤੇ ਤਾਂ ਸਿਰਫ ਤੁਸੀਂ ਖੱਬੇ ਤੋਂ ਓਵਰਟੇਕ ਕਰ ਸਕਦੇ ਹੋ। ਫਾਲਤੂ ਜੀ ਓਵਰਟੇਕ ਨਾਰਮਲੀ ਹੁੰਦਾ ਹੀ ਖੱਬੀ ਸਾਈਡ ਤੋਂ ਹੈ। 5 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ ਇਹ ਗੱਡੀ ਦੇ ਵਿੱਚ ਜਿਹੜਾ ਲਿਕੁਇਡ ਹੁੰਦਾ ਹੈ ਉਹਦਾ ਟੈਂਪਰੇਚਰ ਦੱਸਦਾ ਹੈ। ਅਗਰ ਇਹਦੇ ਨਾਲ ਆਇਲ ਦੀ ਗੱਲ ਕਰੇ ਆਇਲ ਨਾਲ ਇਹਦਾ ਕੋਈ ਤਲਕ ਨਹੀਂ। ਜਿਹੜਾ ਇੰਜਨ ਨੂੰ ਠੰਡਿਆ ਰੱਖਦਾ ਜਿਹੜਾ ਰੈਡੀਏਟਰ ਵਿੱਚ ਪਾਣੀ ਪੈਂਦਾ ਹੈ ਠੀਕ ਹੈ ਉਹਦਾ ਇਹ ਟੈਂਪਰੇਚਰ ਦੱਸਦਾ ਤੇ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ। ਅਗਰ ਆਨ ਹੋ ਗਿਆ ਤੇ ਇਹਦਾ ਸਪੀਆ ਹੋਵੇ ਤਾਂ ਰੋਸੋ ਕਲਰ ਦਾ ਤੇ ਅਗਰ ਆਨ ਹੋ ਗਿਆ ਤੇ ਇਹਦਾ ਮਤਲਬ ਤੁਹਾਡੀ ਗੱਡੀ ਦਾ ਜਿਹੜਾ ਇੰਜਨ ਹੈ ਉਹਦਾ ਟੈਂਪਰੇਚਰ ਉਸ ਲਿਮਟ ਤੋਂ ਵੱਧ ਗਿਆ ਜਿਹੜੀ ਲਿਮਟ ਰੱਖੀ ਗਈ ਹੈ। Il simbolo raffigurato è ਨਿਸ਼ਾਨ ਦਿਖਾਇਆ ਗਿਆ ਇਹ posto sulla spia ਕਹਿੰਦਾ ਇੱਕ ਸਪੀਆ ਉੱਤੇ ਵੇ ਮੌਜੂਦ ਹੈ ਕਿ ਇੰਟੇਗਰਾ ਇੰਡੀਕatore ਜਿਹੜਾ ਦੱਸਦਾ ਵੇ della temperatura del liquido ਉਸ ਲਿਕੁਇਡ ਦੇ ਟੈਂਪਰੇਚਰ ਦਾ ਦੱਸਦਾ ਹੈ di raffreddamento ਜਿਹੜਾ ਠੰਡਾ ਰੱਖਦਾ ਹੈ ਕਿ circola nel motore ਜਿਹੜਾ ਇੰਜਨ ਦੇ ਵਿੱਚ circola ਕਰਦਾ ਹੈ ਮਤਲਬ ਚੱਲਦਾ ਹੈ ਸਰਕਲ ਕਰਦਾ ਹੈ ਵੇਰੋ ਜੀ। 26 ਨੰਬਰ ਇਹ necessario ਕਹਿੰਦਾ ਜ਼ਰੂਰੀ ਹੈ ਕਿ trascorrano alcune ore ਕੁਛ ਘੰਟੇ ਗੁਜ਼ਾਰਨਾ ਕਹਿੰਦਾ ਜ਼ਰੂਰੀ ਹੈ affinché un conducente ਜਦੋਂ ਇੱਕ ਡਰਾਈਵਰ che abbia assunto ਜਿਹਨੇ ਇਸਤੇਮਾਲ ਕੀਤਾ una quantità eccessiva ਜ਼ਿਆਦਾ ਮਿਕਦਾਰ ਦੇ ਵਿੱਚ ਦੀ bevande alcoliche alcohol ਇਸਤੇਮਾਲ ਕੀਤਾ ਕਹਿੰਦਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਕੁਛ ਘੰਟੇ ਗੁਜ਼ਾਰੇ ਰਿਕੂਪਰੀ ਤੇ ਰਿਕਵਰ ਕਰੇ ਇਦੋਨਿਤਾ ਲਗਵੀਦਾ ਸਹੀ ਡਰਾਈਵਿੰਗ ਦੇ ਲਈ। ਵੇਰੋ ਜੀ ਅਗਰ ਕਿਸੇ ਨਸ਼ਾ ਕੀਤਾ ਜਾਂ ਕੋਈ ਐਸੀ ਚੀਜ਼ ਨਸ਼ੇ ਵਾਲੀ ਇਸਤੇਮਾਲ ਕੀਤੀ ਹੈ ਉਹਦੇ ਵਾਸਤੇ ਅਗਰ ਉਹ ਡਰਾਈਵਿੰਗ ਕਰਨੀ ਹੈ ਜ਼ਰੂਰੀ ਹੈ ਉਹ ਕੁਛ ਘੰਟੇ ਗੁਜ਼ਾਰੇ। ਇਹਦੇ ਵਿੱਚ ਜੀ ਅਲਕੂਨੇ ਆਏ ਹੈ ਸੈਂਪਰੇ ਵੇਰੋਏ ਤੇ ਫਾਲਸੋ ਕੋਈ ਨਹੀਂ ਜਿਹੜਾ ਸਵਾਲ ਚਾਹਵੇ ਤਾਂ ਉਹ ਸਵਾਲ ਵੇਰੋਏ। 27 ਨੰਬਰ se il coefficiente di aderenza ਅਗਰ ਰੋਡ ਗ੍ਰਿਪ ਦੀ ਤਾਕਤ ਇਹ ਬਾਸੋ ਥੋੜੀ ਹੈ bisogna ridurre la velocità ਫਿਰ ਕਹਿੰਦਾ ਸਪੀਡ ਘੱਟ ਕਰ ਲਓ। ਵੇਰੋ ਜੀ ਅਗਰ ਟਾਇਰਾਂ ਦੀ ਪਕੜ ਥੋੜੀ ਹੈ ਸੜਕ ਦੇ ਉੱਤੇ ਗੱਡੀ ਸਲਿੱਪ ਹੁੰਦੀ ਹੈ ਤੇ ਫਿਰ ਤੁਹਾਨੂੰ ਚਾਹੀਦਾ ਸਪੀਡ ਘਟਾ ਲਵੋ। 28 ਨੰਬਰ ਜੀ ਸੱਜੀ ਸਾਈਡ ਤੋਂ ਕੁਰਸੀਆ ਦੀ accelerazione ਆ ਗਿਆ il segnale raffigurato ਨਿਸ਼ਾਨ ਦਿਖਾਇਆ ਗਿਆ viene posto su strada secondaria ਕਹਿੰਦਾ ਇਹ ਨਿਸ਼ਾਨ ਛੋਟੀ ਸੜਕ ਉੱਤੇ ਲੱਗਿਆ ਹੁੰਦਾ ਹੈ ਕਿ non gode del diritto di precedenza ਜਿਹੜੀ ਹੱਕ ਨਹੀਂ ਰੱਖਦੀ। ਫਾਲਸੋ ਜੀ ਇਹ ਜਿਹੜਾ ਨਿਸ਼ਾਨ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ ਇਸ ਟਾਈਮ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਹੁੰਦਾ ਹੈ ਮੇਨ ਸੜਕ ਵਾਲੀ ਗੱਡੀ ਨੂੰ ਦੱਸਣੇ ਵਾਸਤੇ ਬਈ ਸੱਜੀ ਸਾਈਡ ਤੋਂ ਇੱਕ ਸੜਕ ਐਂਟਰ ਹੁੰਦੀ ਹੈ ਪਈ ਠੀਕ ਹੈ। 29 ਨੰਬਰ il segnale raffigurato ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ ਹੈ ਇਨੀਸ਼ੀਓ ਦੀ una galleria ਵੀ ਇੱਕ ਗੈਲਰੀ ਸ਼ੁਰੂ ਹੋ ਗਈ ਹੈ। ਫਾਲਸੋ ਜੀ ਇਹ ਗੈਲਰੀ ਨਹੀਂ ਹੈ ਪੋਲ ਹੈ। 3 ਨੰਬਰ il conducente ਡਰਾਈਵਰ ਜਿਹੜਾ all'obbligo ਕਹਿੰਦਾ ਉਹ ਤੇ ਲਾਗੂ ਹੁੰਦਾ ਹੈ di controllare ਕਿ ਉਹ ਚੈੱਕ ਕਰੇ ਕਿ il veicolo che lo segue ਜਿਹੜੀ ਸਾਡੇ ਪਿੱਛੇ ਗੱਡੀ ਹੈ ਕਹਿੰਦਾ ਉਹਨੂੰ ਚੈੱਕ ਕਰੇ rispetto alla distanza di sicurezza ਵੀ ਉਹ ਫਾਸਲੇ ਦੀ ਰਿਸਪੈਕਟ ਕਰ ਰਹੀ ਹੈ ਮਤਲਬ ਉਹਨੇ distanza di sicurezza ਰੱਖੀ ਹੈ ਜਾਂ ਨਹੀਂ ਰੱਖੀ ਹੈ ਕਹਿੰਦਾ ਇਹ ਤੁਸੀਂ ਚੈੱਕ ਕਰੋ। ਫਾਲਸੋ ਜੀ ਪਿੱਛੇ ਵਾਲੀ ਗੱਡੀ ਦਾ ਸਾਡਾ ਕੋਈ ਤਲਕ ਨਹੀਂ।